ਬਾਬਾ ਖੜਾ ਸੀ ਸੜਕ ਕਿਨਾਰੇ, ਹੱਥ ਵਿੱਚ ਸੋਟਾ ਤੇ ਸ਼ਕਲ ਉਹਦੀ ਖੋਟੇ ਸਿੱਕੇ ਵਰਗੀ, ਤੇ ਖੱਪ ਪਾਈ ਜਾ ਰਿਹਾ ਸੀ। ਓ ਯਾਰ ਕੋਈ ਸਾਡੀ ਵੀ ਸੁਣੋ, ਓ ਯਾਰ ਕੋਈ ਸਾਡੀ ਵੀ ਸੁਣੋ। ਬਾਬੇ ਦੀ ਕੋਈ ਸੁਣੇ ਨਾ ਸੁਣੇ, ਪਰ ਯਾਰ ਬੇਲੀ ਮੇਰੀ ਸੁਣ ਰਹੇ ਸਨ। ਅਸਾਂ ਖੋਖੇ ਤੇ ਬੈਠੇ ਚਾਹ ਸ਼ਾਹ ਪੀਂਦੇ ਗੱਪਾਂ ਮਾਰ ਰਹੇ ਸਾਂ। ਐ ਮੇਰੇ ਬਾਦਸ਼ਾਹ ਚਾਹ ਵਿੱਚ ਪਾਪੇ ਡੋਬ ਡੋਬ ਕੇ ਖਾ ਰਹੇ ਸਨ, ਬੜੇ ਸਵਾਦੀ ਪਾਪੇ ਯਾਰ ਉਤੋਂ ਚਾਹ। ਪਰ ਬਾਬੇ ਦੀ ਖੱਪ ਜਿਹੜੀ ਸੀ ਉਹ ਡਿਸਟਰਬ ਕਰ ਰਹੀ ਸੀ। ਮੈਂ ਬੇਲੀਆਂ ਨੂੰ ਦੱਸਿਆ ਵੀ ਯਾਰ ਸਾਨੂੰ ਨੀਵਾਂ ਨਾ ਲਿਆ ਜੇ, ਅਸੀਂ ਬੜੀ ਉੱਚੀ ਸ਼ੈ, ਬੜੀ ਪਹੁੰਚੀ ਹੋਈ ਸ਼ੈ। ਜੇ ਅਸੀਂ ਚਾਹੀਏ ਤੇ ਕਲੋ ਪਤਰਾ ਦੀ ਅੱਖ ਵਿੱਚੋਂ ਕੱਜਲ ਲੈ ਆਈਏ, ਜੇ ਅਸੀਂ ਚਾਹੀਏ ਤੇ ਚਰਚਲ ਦੀ ਜੇਬ ਵਿੱਚੋਂ ਦਾ ਸਗਾਰ ਕੱਢ ਲਿਆਈਏ, ਅਸੀਂ ਬੜੀ ਪਹੁੰਚੀ ਹੋਈ ਸ਼ੈ। ਤੇ ਬਾਬਾ ਖੋਟੇ ਸਿੱਕੇ ਦੀ ਸ਼ਕਲ ਵਰਗਾ ਬਾਬਾ ਹੱਥ 'ਚ ਖੂੰਡਾ ਫੜੀ ਸੜਕ ਕਿਨਾਰੇ ਖੱਪ ਪਾਈ ਜਾ ਰਿਹਾ ਸੀ। ਯਾਰ ਕੋਈ ਸਾਡੀ ਵੀ ਸੁਣੋ, ਯਾਰ ਕੋਈ ਸਾਡੀ ਵੀ ਸੁਣੋ। ਉਹਦੀ ਕਿਹਨੇ ਸੁਣਨੀ ਸੀ? ਇੱਥੇ ਤੇ ਸਾਡੇ ਕੋਲ ਸਾਡੀ ਆਪਣੀ ਸੁਣਾਉਣ ਲਈ, ਆਪਣੀ ਸੁਣਨ ਲਈ ਵੇਲਾ ਕੋਈ ਨਹੀਂ, ਤੇ ਬਾਬੇ ਦੀ ਕੌਣ ਸੁਣਦਾ? ਪਰ ਯਾਰ ਬੇਲੀ ਬੜੀ ਦਿਲਚਸਪੀ ਦੇ ਨਾਲ ਮੇਰੀਆਂ ਗੱਲਾਂ ਸੁਣ ਰਹੇ ਸਨ, ਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਲੰਦਨ ਦੀਆਂ ਗੱਲਾਂ, ਮਿਸ ਮਾਰਥਾ ਦੀਆਂ ਗੱਲਾਂ। ਮੈਂ ਦੱਸਿਆ ਕਿ ਮੈਂ ਤੇ ਮਾਰਥਾ ਅਸੀਂ ਪਿਕਾਡੈਲੀ ਵਾਲੇ ਪੱਬ ਚੋਂ ਨਿਕਲੇ ਤੇ ਮਾਰਥਾ ਨੇ ਆਖਿਆ ਮੌਸਮ ਬੜਾ ਸੋਹਣਾ ਹੈ। ਮੈਂ ਕਿਹਾ ਸੋਹਣੀਏ, ਤੇਰੇ ਤੋਂ ਜ਼ਿਆਦਾ ਸੋਹਣਾ ਨਹੀਂ ਹੋ ਸਕਦਾ। ਉਹ ਕਹਿੰਦੀ ਫਿਰ ਐਂ ਕਰ, ਪਿਛਲੀ ਗਲੀ ਵਾਲੇ ਪਾਸੋਂ ਦੀ ਹੋ ਚੱਲ, ਕਿਉਂਕਿ ਕੱਲ ਜਦੋਂ ਮੈਂ ਹੈਮਰ ਸਮਿਥ ਚੋਂ ਨਿਕਲੀ ਹਾਂ, ਮੇਰਾ ਮਫਲਰ ਕਿਲੀ ਨਾਲ ਅੜ ਕੇ ਪਾਟ ਗਿਆ ਹੈ, ਤੇ ਕਿਸੇ ਗਰੋਸਰੀ ਸਟੋਰ ਤੇ ਰੋਕ ਤਾਂ ਕਿ ਮੈਂ ਸੂਈ ਲੈ ਸਕਾਂ, ਆਪਣਾ ਮਫਲਰ ਸੀ ਸਕਾਂ। ਮੈਂ ਕਿਹਾ ਸ਼ਹਜ਼ਾਦੀਏ ਜਾਣ ਦੇ, ਚੁੱਪ ਕਰ ਤੇ ਬਹਿ ਜਾ। ਮੈਂ ਭਗਵਾਨ ਜੀ ਕਿਲੀ ਨੱਪੀ ਤੇ ਸਿੱਧਾ ਹੀ ਉਹਦੇ ਅਪਾਰਟਮੈਂਟ ਤੇ, ਰਾਹ ਵਿੱਚ ਨਹੀਂ ਰੋਕੀ, ਨਾ ਕਿਸੇ ਗਰੋਸਰੀ ਸਟੋਰ ਤੇ ਨਾ ਕਿਸੇ ਹੋਰ ਸਟੋਰ ਤੇ। ਮੈਂ ਕਿਹਾ ਸੋਹਣੀਏ ਰਾਤ ਦੀ ਰਾਤ ਸਬਰ ਕਰ, ਸਵੇਰੇ ਸੂਈਆਂ ਬੜੀਆਂ ਤੇ ਕੰਧੂਈਆਂ ਬੜੀਆਂ। ਸਵੇਰੇ ਬਾਂਗਾ ਵੇਲੇ ਜਦੋਂ ਅਲਾਰਮ ਵੱਜਿਆ, ਯਾਰ ਹੋਰੀ ਉੱਠੇ ਤੇ ਸਿੱਧਾ ਥੇਬਸ ਕੰਡੇ। ਉੱਥੇ ਖੜੀ ਸੀ ਕਲੋ ਪਤਰਾ ਨੀਡਲ, ਯਾਨੀ ਕਲੋ ਪਤਰਾ ਦੀ ਸੂਈ, ਐ ਲੰਮਸ ਲੰਬੀ ਉੱਚੀ ਤੇ ਕਮਰੇ ਦੇ ਘੇਰੇ ਜਿੱਡੀ, ਪੱਥਰ ਜਿੱਡੀ, ਕਮਰੇ ਦੇ ਘੇਰੇ ਜਿੱਡੀ, ਪੱਥਰ ਜਿੱਡੀ ਤੇ ਪੱਥਰ ਵਰਗੀ ਸੂਈ। ਗੋਰੇ ਪਤਾ ਨਹੀਂ ਮਿਸਰ ਤੋਂ ਕਿਵੇਂ ਘਸੀਟ ਕੇ ਲਏ ਸਨ। ਯਾਰ ਹੋਰਾਂ ਨੇ ਇਧਰੋਂ ਕਿੱਲੀ ਪੁੱਟੀ, ਇਧਰ ਬੋਡੇ ਤੇ ਰੱਖੀ ਤੇ ਸਿੱਧਾ ਮਾਰਥਾ ਦੇ ਫਲੈਟ ਤੇ। ਮੈਂ ਕਿਹਾ ਸੋਹਣੀਆ ਪਈ ਐ ਸੂਈ, ਭਾਵੇਂ ਮਫਲਰ ਸੀ ਤੇ ਭਾਵੇਂ ਮੂੰਹ ਸੀ, ਸੂਈ ਹਾਜ਼ਰ ਹੈ। ਉਹਨੇ ਕਿਹਾ ਤੇ ਧਾਗਾ? ਮੈਂ ਕਿਹਾ ਤੂੰ ਆਪਣਾ ਸਕਰਟ ਉਦੇੜ ਤੇ ਧਾਗਾ ਉਹਦੇ ਚੋਂ ਕੱਢ ਲੈ, ਸੂਈ ਦੀ ਕਮੀ ਸੀ, ਸੂਈ ਮੈਂ ਲਿਆਂਦੀ ਹੈ। ਉਹ ਕਹਿੰਦੀ ਫਿਕਰ ਨਾਟ, ਮਫਲਰ ਤੇ ਮੈਂ ਸੀ ਲਵਾਂਗੀ, ਪਰ ਜਿਵੇਂ ਹੀ ਮਫਲਰ ਸੀ ਕੇ ਫਾਰਗ ਹੋਵਾਂ ਤੂੰ ਸੂਈ ਚੁੱਕ ਤੇ ਗਾਇਬ ਹੋ ਜਾ, ਉੱਭਰ ਜਾ। ਇਸ ਤੋਂ ਪਹਿਲੇ ਤੇ ਸਕਾਟਲੈਂਡ ਯਾਰਡ ਵਾਲੇ ਆਣ, ਮੈਨੂੰ ਹੈਂਡਕਫ ਕਰ ਤੇ ਮੈਂ ਤੈਨੂੰ ਫੜਵਾ ਦਿਆਂ। ਮੈਂ ਕਿਹਾ ਸੋਹਣੀਏ ਗੱਲ ਹੀ ਕੋਈ ਨਹੀਂ, ਤੇਰਾ ਕੰਮ ਹੋ ਗਿਆ, ਸਮਝੋ ਸਾਡਾ ਵੀ ਕੰਮ ਹੋ ਗਿਆ। ਤੇ ਸੜਕ ਕਿਨਾਰੇ ਖੜੋਤਾ ਬਾਬਾ ਮੇਰੀ ਗੱਲਾਂ ਵਿੱਚ ਮੁਖਲ। ਓਏ ਇੰਜ ਹੀ ਯਾਰ ਸਮਝ ਨਹੀਂ ਆ ਰਹੀ ਸੀ ਕਿ ਕਿਵੇਂ ਮਾਹੌਲ ਹੋਈ ਜਾ ਰਿਹਾ, ਖੱਪ ਪਾਈ ਜਾ ਰਿਹਾ ਸੀ। ਉਹ ਯਾਰ ਸਾਡੀ ਵੀ ਸੁਣੋ, ਉਹ ਯਾਰ ਸਾਡੀ ਵੀ ਸੁਣੋ। ਇੱਕ ਬਾਬੇ ਦੀ ਸ਼ਕਲ ਖੋਟੇ ਸਿੱਕੇ ਵਰਗੀ, ਦੂਆ ਹੱਥ 'ਚ ਖੂੰਡਾ, ਤੇ ਤੀਜੀ ਖੱਪ ਕੇ ਯਾਰ ਸਾਡੀ ਵੀ ਸੁਣੋ। ਤੇ ਮੈਂ ਬੇਲੀਆਂ ਨੂੰ ਸੁਣਾ ਰਿਹਾ ਸਾਂ, ਦੱਸ ਰਿਹਾ ਸਾਂ ਕਿ ਇੱਕ ਵਾਰੀ ਸਾਡਾ ਯਾਰਾਂ ਦਾ ਯਾਰ ਕੱਲੂ ਸ਼ਾਹ, ਉਹਨੇ ਯੈਲੋ ਪੇਜਸ ਦੇ ਵਿੱਚ ਇੱਕ ਇਸ਼ਤਿਹਾਰ ਵੇਖਿਆ, ਬੜਾ ਗ੍ਰੇਸਫੁਲ ਇਸ਼ਤਿਹਾਰ, ਫੁੱਲ ਆਫ ਗਲੈਮਰ, ਕਿਆ ਬਾਤ ਹੈ ਉਹਦੀ। ਇਸ਼ਤਿਹਾਰ ਤੇ ਲਿਖਿਆ ਹੋਵੇ ਕਿ ਬੜੀ ਸੋਹਣੀ ਨੌਕਰੀ ਹੈ, ਬੜੀ ਤੇਜ਼ ਨੌਕਰੀ ਹੈ, ਬੜੀ ਅੱਛੀ ਨੌਕਰੀ ਹੈ। ਉਹ ਨੌਕਰੀ ਸੀ ਕੁੱਤੇ ਨਵਾਉਣ ਦੀ। ਕੱਲੂ ਸ਼ਾਹ ਗਿਆ ਤੇ ਗੋਰੇ ਨੇ ਉਹਨੂੰ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲਾਂ ਤਾਈਂ ਵੇਖਿਆ ਕਿ ਬਲਕਿ ਤਾੜਿਆ। ਫਿਰ ਉਹਨੂੰ ਕਹਿੰਦਾ ਸੌਰੀ ਜੈਂਟਲਮੈਨ, ਸਾਡੇ ਕੁੱਤੇ ਕਿਸੇ ਏਸ਼ੀਅਨ ਦੇ ਕੋਲੋਂ ਨਾਨਾ ਪਸੰਦ ਨਹੀਂ ਕਰਦੇ। ਸੜਕ ਕਿਨਾਰੇ ਖੜੋਤਾ ਬਾਬਾ ਖੋਟੇ ਸਿੱਕੇ ਦੀ ਸ਼ਕਲ ਵਰਗਾ ਖੱਪ ਪਾਈ ਜਾ ਰਿਹਾ ਸੀ। ਉਹ ਯਾਰ ਸਾਡੀ ਵੀ ਸੁਣੋ, ਸਾਡੀ ਵੀ ਸੁਣੋ। ਮੇਰਾ ਦਿਲ ਕਰਦਾ ਸੀ ਜਾਵਾਂ ਤੇ ਬਾਬੇ ਦੀ ਮੂੰਹ ਤੇ ਟੇਪ ਲਾ ਦੇ ਕਿ ਚੰਗੀ ਭਲੀ ਫੁੱਲ ਮੋਸ਼ਨ ਸਟੋਰੀ ਚੱਲ ਰਹੀ ਹੈ, ਗੱਲਬਾਤ ਹੋ ਰਹੀ ਹੈ, ਯਾਰ ਬੇਲੀ ਹੱਸ ਰਹੇ ਨੇ, ਮਜ਼ਾ ਲੈ ਰਹੇ ਨੇ, ਚਾਹ 'ਚ ਪਾਪੇ ਡੋਬ ਡੋਬ ਕੇ ਖਾ ਰਹੇ ਨੇ, ਤੇ ਬਾਬਾ ਸਾਡੀਆਂ ਗੱਲਾਂ ਵਿੱਚ ਮੁਖਲ ਹੋ ਰਿਹਾ ਹੈ। ਹਰ ਗੱਲ ਤੇ ਇਧਰੋਂ ਮੇਰੀ ਗੱਲ ਸ਼ੁਰੂ, ਉਧਰੋਂ ਬਾਬੇ ਦਾ ਰਿਕਾਰਡ ਸ਼ੁਰੂ,
ਜਿਵੇਂ ਸਪੀਕਰ ਲੱਗਾ ਹੋਵੇ ਕਿ ਯਾਰ ਸਾਡੀ ਵੀ ਗੱਲ ਸੁਣੋ, ਸਾਡੀ ਵੀ ਗੱਲ ਸੁਣੋ, ਸਾਡੀ ਵੀ ਗੱਲ ਸੁਣੋ। ਉਹ ਖਸਮਾ ਪਹਿਲੋਂ ਸਾਡੀ ਤੇ ਸੁਣ ਲੈਣ ਦੇ, ਸਾਨੂੰ ਮਜ਼ਾ ਲੈ ਲੈਣ ਦੇ। ਚਾਹ ਵਿੱਚ ਪਾਪੇ ਡੋਬ ਡੋਬ ਕੇ ਖਾ ਰਹੇ ਆ ਤੇ ਕੱਲੇ ਕੱਲੇ ਖਾ ਰਹੇ ਆ, ਗੱਪਾਂ ਮਾਰ ਰਹੇ ਆ। ਕਿਆ ਬਾਤ ਹੈ ਯਾਰ, ਗੱਪਾਂ ਦੀ ਵੀ ਇੰਨਾ ਸਵਾਦ ਆ ਰਿਹਾ ਸੀ ਕਿ ਸ਼ਾਮ ਦਾ ਮੌਸਮ ਹੋਰ ਵੀ ਸੋਹਣਾ ਹੋ ਗਿਆ ਸੀ। ਅਜੇ ਮੇਰੀ ਇੱਕ ਸਟੋਰੀ ਬਾਕੀ ਸੀ। ਮੈਂ ਉਹਨਾਂ ਨੂੰ ਦੱਸਣਾ ਸੀ ਅਲਸਕੋਟ ਦਾ ਵਾਕਿਆ, ਕਿ ਜਦੋਂ ਮੈਂ ਹਾਤਮ ਤਾਈ ਦੀ ਕਬਰ ਤੇ ਲੱਤ ਮਾਰ ਕੇ ਜੇਬ ਚੋਂ ਇੱਕ ਪੈਨੀ ਦਾ ਸਿੱਕਾ ਕੱਢਿਆ, ਉਹਦੇ ਨਾਲ ਇੱਕ ਨੋਟ ਰਲਾਇਆ ਪਾਕਿਸਤਾਨੀ ਤੇ ਉਸ ਬਾਬੇ ਨੂੰ ਪੇਸ਼ ਕੀਤਾ। ਉਸ ਅੰਨੇ ਫਕੀਰ ਨੇ ਮੇਰੇ ਵੱਲ ਵੇਖਿਆ ਤੇ ਸੌਰੀ ਜੈਂਟਲਮੈਨ ਕਹਿ ਕੇ ਉਹ ਸਿੱਕਾ ਵੀ ਮੋੜਤਾ ਤੇ ਨੋਟ ਵੀ ਮੋੜ ਦਿੱਤਾ। ਮੇਰੀ ਸਟੋਰੀ ਅਜੇ ਚਾਲੂ ਸੀ, ਬੜੀ ਵਧੀਆ ਤੇ ਸਵਾਦੀ ਸਟੋਰੀ। ਮੈਂ ਉਹਨਾਂ ਨੂੰ ਲੰਦਨ ਦੇ ਉਹ ਕਿੱਸੇ ਸੁਣਾਉਣਾ ਚਾਹੁੰਦਾ ਸਨ, ਜਿਹੜੇ ਕਿੱਸੇ ਘੱਟ ਸਨ ਤੇ ਦਾਸਤਾਨਾਂ ਬਹੁਤੀਆਂ ਸਨ, ਬਲਕਿ ਹਜ਼ਾਰਾਂ ਵਰੇ ਪੁਰਾਣੀਆਂ ਦਾਸਤਾਨਾਂ ਸਨ। ਕਬਲਸ ਤਾਰੀਖ ਦੇ ਜ਼ਮਾਨੇ ਦੀਆਂ ਦਾਸਤਾਨਾਂ ਸਨ, ਪਰ ਲੰਦਨ ਦੀਆਂ ਸਨ ਤੇ ਮੇਰੀਆਂ ਸਨ ਤੇ ਮਿਸ ਮਾਰਥਾ ਦੀਆਂ ਸਨ। ਅਖੀਰ ਬਾਬਾ ਜਿਹੜਾ ਸੀ ਉਹਨੇ ਆਪਣਾ ਵੋਲੀਅਮ ਹੋਰ ਉੱਚਾ ਕਰਤਾ, ਹੋਰ ਉੱਚੀ ਦਿਨੇ ਬੋਲਿਆ, ਯਾਰ ਮੇਰੀ ਗੱਲ ਵੀ ਸੁਣੋ, ਮੇਰੀ ਗੱਲ ਵੀ ਸੁਣੋ। ਇੱਕ ਤਾਂ ਯਾਰ ਇਹਨਾਂ ਬਾਬਿਆਂ ਦੀ ਸਮਝ ਨਹੀਂ ਆਉਂਦੀ, ਸਾਰੀ ਉਮਰ ਇਹ ਬਾਬੇ ਬਾਂਹ ਕਰਦੇ ਨੇ ਤੇ ਬੁੱਢੇ ਹੋ ਕੇ ਵੀ ਫਿਰ ਬਾਂਹ ਇਹਨਾਂ ਦੀ ਬੰਦ ਨਹੀਂ ਹੁੰਦੀ। ਇਹਨਾਂ ਨੂੰ ਤੇ ਅਮੀਰਾਂ ਤਰ੍ਹਾਂ ਜਾਂ ਤੇ ਕਿਸੇ ਓਲਡ ਹੋਮ ਵਿੱਚ ਛੱਡ ਆਓ, ਜਾਂ ਫਿਰ ਉਹਨਾਂ ਦੇ ਆਪਣੇ ਬੈਡਰੂਮ 'ਚ ਬੰਦ ਕਰਕੇ ਤਾਲਾ ਲਾ ਦਿਓ, ਬਾਹਰ ਸਟਿੱਕਰ ਟੰਗ ਦਿਓ, ਪਲੀਜ਼ ਡੋਂਟ ਡਿਸਟਰਬ ਮੀ, ਆਮ ਸਲੀਪਿੰਗ। ਇਹ ਬਾਬੇ ਤਦ ਹੀ ਚੁੱਪ ਹੋ ਗਏ। ਪਰ ਬਾਬਾ ਮੇਰੀ ਇਸ ਸੋਚ ਵਿਚਾਰ ਤੋਂ ਕੁਝ 6 ਫੁੱਟ ਪਰਾਂ ਫਿਰ ਉੱਚੀ ਉੱਚੀ ਖੱਪ ਪਾਈ ਜਾ ਰਿਹਾ ਸੀ, ਯਾਰ ਕੋਈ ਮੇਰੀ ਵੀ ਤੇ ਸੁਣੋ। ਮੈਂ ਕਿਹਾ ਬਾਦਸ਼ਾਹ ਹੁਣ ਨਾ ਕਾਬਲੇ ਬਰਦਾਸ਼ਤ ਹੈ, ਹੁਣ ਜਾ ਕੇ ਬਾਬੇ ਦੇ ਮੂੰਹ ਤੇ ਜੇ ਟੇਪ ਨਾ ਮਿਲੀ ਤੇ ਮੈਂ ਕਪੜਾ ਵੱਲ ਦੇਣਾ ਤਾਂ ਕਿ ਬਾਬਾ ਨਾ ਬੋਲ ਸਕੇ। ਇਸ ਤੋਂ ਪਹਿਲਾਂ ਮੈਂ ਉੱਠਦਾ, ਮੈਂ ਵੇਖਿਆ ਇੱਕ ਨਿੱਕਾ ਜਿਹਾ ਨਿਆਣਾ ਬਸਤਾ ਉਛਾਲਦਿਆਂ ਗਾਂਦਾ ਆ ਰਿਹਾ ਸੀ, 1 ਦੂਣੀ ਦੂਣੀ 2 ਦੂਣੀ 4। ਉਹ ਆ ਕੇ ਬਾਬੇ ਕੋ ਰੁਕਿਆ, ਬਾਬੇ ਨਾਲ ਗਿਟਮਿਟ ਕੀਤੀ, ਬਾਬੇ ਦੀ ਬਾਂਹ ਫੜੀ ਤੇ ਜ਼ਿਗ ਜ਼ੈਗ ਧੋ ਕੇ ਉਹਨੂੰ ਸੜਕ ਟਪਾਈ। ਉੱਥੇ ਜਾ ਕੇ ਬਾਬਾ ਹੀ ਲੱਗਦਾ ਸੀ ਜਿਵੇਂ ਉਹਨੂੰ ਦੁਆਵਾਂ ਦੇ ਰਿਹਾ ਹੈ। ਬਾਬੇ ਨੇ ਉਹਦਾ ਸਿਰ ਪਲੋਸਿਆ ਤੇ ਹਸਪਤਾਲ ਵਾਲੀ ਸੜਕ ਤੇ ਟੁਰ ਪਿਆ। ਬੇਲੀ ਬੋਲੇ, ਯਾਰ ਮਿਸ ਮਾਰਥਾ ਦੀ ਕੋਈ ਹੋਰ ਸਟੋਰੀ ਸੁਣਾ, ਕੋਈ ਐਸੀ ਪਿਆਰ ਭਰੀ ਸਟੋਰੀ, ਖਰੀ ਸਟੋਰੀ ਹੋਵੇ, ਇਹ ਜਿਹਦਾ ਸਵਾਦ ਹੋਵੇ, ਖਰਾਪਨ ਹੋਵੇ। ਮੈਂ ਆਖਿਆ ਇੱਕ ਤੇ ਤੁਹਾਡੀ ਸ਼ਕਲਾਂ ਚੰਗੀਆਂ ਨੇ, ਉੱਤੋਂ ਤੁਹਾਡੀਆਂ ਗੱਲਾਂ ਚੰਗੀਆਂ ਨੇ। ਸਾਡੇ ਨਾਲੋਂ ਖਰਾ ਤੇ ਉਹ ਬੱਚਾ ਏ ਜਿਹਨੇ ਅੰਨੇ ਬਾਬੇ ਨੂੰ ਸੜਕ ਟਪਾਈ ਹੈ। ਅਸੀਂ ਤੇ ਉਹ ਖੋਟੇ ਸਿੱਕੀਆਂ ਜਿਸ ਨੂੰ ਫਕੀਰ ਵੀ ਨਹੀਂ ਕਬੂਲਦਾ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਸਮਝ ਏ, ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।